ਨਿਕੋਲਾ ਵਾਲੇ ਕਹਿੰਦੇ ਆ ਵੀ ਅਸੀਂ ਡਰਾਈਵਰ ਸਿਸਟਮ ਜੋ ਟਰੱਕਸ ਦੇ ਲਈ ਅਗਲੇ ਸਾਲ ਤੋਂ ਦੇਣਾ ਸ਼ੁਰੂ ਕਰ ਦਾਂਗੇ। ਜਿਹੜੀ ਖਬਰ ਇਹ ਵੀ ਆਈ ਹੈਗੀ ਆ, ਇਹਦੇ ਬਾਰੇ ਵੀ ਥੋੜੀ ਅਪਡੇਟ ਦੱਸ ਦਿਓ। ਕਿਸ ਚੀਜ਼ ਬਾਰੇ ਜੀ? ਇਹਦੇ ਆਪਣੇ ਨਿਕੋਲਾ ਦੇ ਬਾਰੇ? ਹਾਂਜੀ, ਨਿਕੋਲਾ ਵਾਲੇ ਕਹਿੰਦੇ ਵੀ ਅਸੀਂ ਡਰਾਈਵਰ ਸਿਸਟਮ ਜਿਹੜਾ ਸ਼ੁਰੂ ਕਰ ਦੇਣਾ ਅਗਲੇ ਸਾਲ ਤੋਂ ਟਰੱਕ ਦੇ ਵਿੱਚ। ਅੱਛਾ ਜੀ। ਨਿਕੋਲਾ ਵਾਲੇ ਹੁਣੇ ਟਰੱਕ ਲੈ ਕੇ ਗਏ ਆ, ਉਹ ਜਿੱਦਾਂ ਹੀ ਆਉਂਦੇ ਆ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਇੱਥੇ ਵੀ ਜਾਣਕਾਰੀ ਲੈਂਦੇ ਆ। ਹੁਣ ਤੱਕ ਜਿਹੜੇ ਇੱਥੇ ਆਏ ਆ, ਰੇਂਜ ਨੂੰ ਲੈ ਕੇ, ਬੈਟਰੀ ਪਾਵਰ ਨੂੰ ਲੈ ਕੇ, ਹਿੱਲ ਤੇ ਚੜਨ ਨੂੰ ਲੈ ਕੇ, ਇਦਾਂ ਦੀਆਂ ਗੱਲਾਂ ਦੇ ਵਿੱਚ ਕੀ ਆਖ ਰਹੀਆਂ ਇਹ ਮੈਨੂਫੈਕਚਰਰਸ? ਦੇਖੋ, ਉਹੀ ਹੁਣ ਜਿਹੜੀ ਕਨਵਰਸੇਸ਼ਨ ਆ ਜ਼ਿਆਦਾ ਇਹੋ ਹੀ ਆ ਕਿ ਕੀ ਹੋ ਰਿਹਾ ਹੈਗਾ ਤੇ ਕਿਸ ਤਰ੍ਹਾਂ ਕਰ ਰਹੇ ਹੈਗੇ ਆ, ਤਾਂ ਕਿ ਜਿਹੜਾ ਵੀ ਕੰਮ ਇੱਥੇ ਚੱਲ ਰਿਹਾ ਹੈਗਾ, ਜਿਹੜੀ ਪਾਵਰ ਕੰਪਨੀਜ਼ ਹੈਗੀਆਂ ਉਹਨਾਂ ਦੇ ਨਾਲ ਮੇਨ ਗੱਲ ਜਿਹੜੀ ਹੈਗੀ ਆ, ਜਿੱਥੇ ਆਪਣੀ ਸਦਰਨ ਐਡੀਸਨ ਵੀ ਇੱਥੇ ਆਈ ਹੈਗੀ ਆ, ਹੋਰ ਵੀ ਕੰਪਨੀਜ਼ ਹੈਗੀਆਂ ਜਿਹੜੀਆਂ ਆਈਆਂ ਹੈਗੀਆਂ, ਔਰ ਜਿਹੜੀਆਂ ਕੰਪਨੀਆਂ ਐਕਚੁਅਲੀ ਇੰਫਰਾਸਟਰਕਚਰ ਬਿਲਡ ਕਰ ਰਹੀਆਂ ਉਹ ਵੀ ਇੱਥੇ ਹੈਗੀਆਂ। ਸੋ ਗੁੱਡ ਕੁਐਸਚਨੇਅਰ ਰਹੂਗਾ ਸਾਰਾ ਦਿਨ ਇੱਥੇ ਪੁੱਛਣ ਵਾਸਤੇ, ਕਿਉਂਕਿ ਹੁਣੇ ਅਜੇ ਆਏ ਹੀ ਆ, 8:30 ਵਜੇ ਸ਼ੁਰੂ ਹੋਇਆ ਅਜੇ, ਪਰ ਡੈਫੀਨੇਟਲੀ ਇੰਟਰਸਟਿੰਗ ਕਨਵਰਸੇਸ਼ਨ ਹੋਊਗੀ ਇੱਥੇ। ਇੰਫਰਾਸਟਰਕਚਰ ਬਿਲਡ ਦੇ ਵਿੱਚ ਮਤਲਬ ਜਿਨ੍ਹਾਂ ਨੇ ਉੱਥੇ ਚਾਰਜਿੰਗ ਸਟੇਸ਼ਨਸ ਬਣਾਉਣੇ ਆ ਉਹ ਵਾਲੇ ਆ, ਕੌਣ ਨੇ ਇੰਫਰਾਸਟਰਕਚਰ ਬਿਲਡ ਅਪ ਦੇ ਵਿੱਚ ਜਿਹੜੇ ਆ ਇਸ ਟਾਈਮ? ਇੰਫਰਾਸਟਰਕਚਰ ਬਿਲਡ ਦੇ ਵਿੱਚ ਕੰਪਨੀਜ਼ ਹੈਗੀਆਂ ਜਿਹੜੇ ਚਾਰਜਿੰਗ ਸਟੇਸ਼ਨਸ ਦੇ ਬਣਾਉਣ ਵਾਲੇ ਆ, ਜਾਂ ਜਿਨ੍ਹਾਂ ਨੇ ਲੋਕਾਂ ਨੇ ਉਹਨੂੰ ਬਿਜਲੀ ਪ੍ਰੋਵਾਈਡ ਕਰਨੀ ਆ, ਜਾਂ ਜਿਨ੍ਹਾਂ ਨੇ ਉੱਥੇ ਸਟੇਸ਼ਨਸ ਪ੍ਰੋਵਾਈਡ ਕਰਨੇ ਆ, ਜਿਹੜੇ ਐਗਜ਼ਿਸਟਿੰਗ ਸਟੇਸ਼ਨਸ ਦੇ ਉੱਤੇ ਚਾਰਜਿੰਗ ਸਟੇਸ਼ਨ ਲੱਗਣੇ ਹੈਗੇ ਆ। ਸੋ ਇੱਥੇ ਅੱਜ ਗੱਲ ਜਿਹੜੀ ਇੱਕ ਹਾਈਡਰੋਜਨ ਪਾਵਰਡ ਜਿਹੜੀ ਫਿਊਲ ਸੈੱਲ ਹੈ ਉਹਦੀ ਵੀ ਚੱਲੂਗੀ, ਪਰ ਡੈਫੀਨੇਟਲੀ ਡਿਫਰੈਂਟ ਪ੍ਰੋਵਾਈਡਰਸ ਆਏ ਹੈ ਇੱਥੇ। ਆਪਣਾ ਦੇਖ ਰਹੇ ਹਾਂ ਹੁਣ ਜਿੱਦਾਂ PG&E ਆਏ ਆ ਜਿਹੜੇ ਬਿਜਲੀ ਪ੍ਰੋਵਾਈਡ ਕਰਦੇ ਆ, ਉਹ ਲਗਾਤਾਰ ਜਿਹੜੀਆਂ ਕੀਮਤਾਂ ਆ ਉਹਦੀਆਂ ਵਧਾ ਰਹੇ ਆ। ਆਪਾਂ ਦੇਖ ਰਹੇ ਹਾਂ ਵੀ ਆਪਾਂ ਹੁਣ ਜਿਹੜੀ ਫਰੈਜ਼ਨੋ ਕਾਉਂਟੀ ਦੀ ਗੱਲ ਕਰ ਲਈਏ, ਪਿਛਲੇ ਸਾਲ ਵਧਾਈ, ਇਸ ਸਾਲ ਫਿਰ ਇਹਨਾਂ ਨੇ ਕਿੰਨੇ % ਜਿਹੜੀ ਆ ਉਹ ਇਨਕਰੀਜ਼ ਕਰ ਦੇਣਾ ਹੈਗਾ ਆ। ਕੀ ਇਹ ਵਾਇਬਲ ਵੀ ਜਿਹੜਾ ਆ ਇਲੈਕਟ੍ਰਿਸਿਟੀ ਵਾਲੀ ਜਿਹੜੀ ਚੀਜ਼ ਉਹ ਹੋ ਪਾਊਗੀ? ਕੀ ਇਹ ਇੰਨੀ ਕੁ ਇਕਨੋਮਿਕਲ ਇਨਫ ਜਿਹੜੀ ਉਹ ਰਹੂਗੀ ਲੋਕਾਂ ਦੇ ਲਈ ਵੀ ਉਹ ਡਰਾਈਵ ਵੀ ਜਿਹੜੇ ਉਹ ਕਰ ਸਕਣਗੇ? ਮੇਰਾ ਉਹੀ ਕੁਐਸਚਨ ਇੱਥੇ ਹੈਗਾ ਆ, ਕਾਫੀ ਜਾਣਿਆਂ ਨੂੰ ਹੈਗਾ ਕਿ ਕਦੋਂ ਤੱਕ ਜਿਹੜਾ ਆ ਇਹ ਹੋ ਸਕਦਾ ਹੈ ਕਿ ਇਹ ਜਿਹੜੀ ਐਨਰਜੀ ਹੈਗੀ ਆ, ਕਿਉਂਕਿ ਇੰਨੀ ਐਕਸਪੈਂਸਿਵ ਹੁੰਦੀ ਜਾ ਰਹੀ ਆ ਜਾਂ ਚੀਜ਼ਾਂ ਇੰਨੀਆਂ ਐਕਸਪੈਂਸਿਵ ਹੁੰਦੀਆਂ ਜਾ ਰਹੀਆਂ, ਤੇ ਕੀ ਇਹ ਵਰਥ ਇਟ ਹੈਗਾ ਕਿ ਅਸੀਂ ਇਹਨੂੰ ਯੂਜ਼ ਕਰ ਸਕੀਏ ਜਾਂ ਇਹਦੇ ਉੱਤੇ ਜਾ ਸਕੀਏ, ਜਾਂ ਅਸੀਂ ਐਨਰਜੀ ਨੂੰ, ਇਲੈਕਟ੍ਰਿਕ ਨੂੰ ਇੰਨਾ ਅਸੀਂ ਚੀਪ ਕਰ ਸਕਦੇ? ਚੀਪ ਕਰਨ ਦੀ ਜਾਂਦੇ, ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਮਹਿੰਗੇ ਤੋਂ ਮਹਿੰਗਾ ਹੋ ਰਿਹਾ ਹੈ ਨਾ, ਠੀਕ ਹੈ, ਇਲੈਕਟ੍ਰਿਕ ਮਹਿੰਗੀ ਹੋ ਰਹੀ ਹੈ, ਤੇ ਸੋ ਡਿਪੈਂਡ ਕਰਦਾ ਕਿ ਜੇ ਇੱਦਾਂ ਇਲੈਕਟ੍ਰਿਕ ਮਹਿੰਗੀ ਹੁੰਦੀ ਰਹਿੰਦੀ ਆ ਤੇ ਫਿਰ ਕੀ ਇਹ ਮਤਲਬ ਕਿ ਕਰਨਯੋਗ ਹੈਗਾ ਜਾਂ ਇੰਨਾ ਪੈਸਾ ਸਪੈਂਡ ਕਰਨਯੋਗ ਹੈਗਾ? ਇੱਕ ਹਾਸੇ ਵਾਲੀ ਗੱਲ ਹੈਗੀ ਆ ਕਿ ਇਲੈਕਟ੍ਰਿਕ ਟਰੱਕ ਦਾ ਇੱਥੇ ਨੁਮਾਇਸ਼ ਹੈਗੀ ਆ, ਪਰ ਅੱਜ ਸਾਡੇ ਟੈਸਲਾ ਵਾਲੇ ਸਿਰਫ ਆਪਣੀ ਇਲੈਕਟ੍ਰਿਕ ਕਾਰ ਲੈ ਕੇ ਪਹੁੰਚੇ ਆ, ਸੋ ਦੇਖਦੇ ਉਹਨਾਂ ਦਾ ਟਰੱਕ ਨਹੀਂ ਆਇਆ ਅੱਜ। ਉਹਨਾਂ ਦਾ ਟਰੱਕ ਬਣਨੋਂ ਰਹਿ ਗਿਆ ਜੀ। ਤੇ ਉਹ ਪਿਛਲੇ ਦਿਨਾਂ 'ਚ ਆਪਾਂ ਕਈ ਵੀਡੀਓਜ਼ ਵੀ ਦੇਖੀਆਂ ਕਿ ਈਵਨ ਟੈਸਲਾ ਦੇ ਜਿਹੜੇ ਚਾਰਜਰ ਸਟੇਸ਼ਨ ਆ ਉਹ ਬੜੇ ਘੱਟ ਆ, ਇੰਨੇ ਨਹੀਂ ਹੈਗੇ ਉੱਥੇ। ਆਮ ਕਾਰਾਂ ਜਿਹੜੀ ਜਦੋਂ ਚਾਰਜ ਕਰਨ ਜਾਂਦੇ ਆ ਕਹਿੰਦੇ 25 30 ਮਿੰਟ ਦਾ ਵੇਟਿੰਗ ਪੀਰੀਅਡ ਆ, ਲੜਾਈਆਂ ਵੀ ਹੋ ਰਹੀਆਂ ਵੀ ਸਾਡੇ ਕੋਲ ਸਮਾਂ ਨਹੀਂ ਹੈਗਾ। ਸੋ ਜਦੋਂ ਸਾਰਾ ਕੁਝ ਇਲੈਕਟ੍ਰਿਕ ਹੋ ਗਿਆ, ਟਰੱਕ ਵੀ ਹੋ ਗਿਆ, ਫਿਰ ਇਹ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੇ ਹੁਣ ਗੱਲ ਆ ਰਹੀ ਹੈ ਕਿ ਜਿਹੜੀ ਟੈਸਲਾ ਨੂੰ ਬੇਸਿਕਲੀ ਰਿਕੁਆਇਰਡ ਵੀ ਕੀਤਾ ਗਿਆ ਆ ਕੋਰਟ ਵੱਲੋਂ ਜਾਂ ਆਪਣੀ ਯੂਐਸ ਕਾਂਗਰਸ ਵੱਲੋਂ, ਕਿੱਥੋਂ ਇਹਨਾਂ ਨੂੰ ਇਹ ਮਿਲਿਆ ਹੈਗਾ ਕਿ ਨੈਕਸਟ ਈਅਰ 2024 ਦੇ ਐਂਡ ਤੱਕ ਸਰਟਨ ਪਰਸੈਂਟੇਜ ਆਫ ਜਿਹੜੇ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਹੈਗੇ ਆ ਉਹ ਯੂਨੀਵਰਸਲ ਕਰਨੇ ਪੈਣਗੇ, ਜਾਂ ਪਬਲਿਕ ਨੂੰ ਦੂਜੀ ਨੂੰ ਵੀ ਪ੍ਰੋਵਾਈਡ ਕਰਨੇ ਪੈਣਗੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਕਾਫੀ ਕੁਛ ਹੋਣਾ ਹੈ ਜੀ। ਜਿਹੜੀਆਂ ਪਾਵਰ ਆਊਟੇਜ ਹੁੰਦੀ ਆ ਜਾਂ ਕੁਛ ਹੁੰਦਾ ਹੈ, ਜਿੱਦਾਂ ਹੁਣ ਆਪਣੇ ਵੈਦਰ ਇੰਨਾ ਖਰਾਬ ਹੋਇਆ ਪਿਆ, ਤੇ ਇਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਫਿਰ ਇਹੋ ਜਿਹੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ, ਕਿੰਨਾ ਕੁ ਕੰਮ ਹੁੰਦਾ, ਉਹ ਦੇਖਣ ਵਾਲੀ ਗੱਲ ਰਹੂ। ਨਿਊਕਲੀਅਰ ਪਲਾਂਟ ਕਹਿੰਦੇ ਬਣਾਉਣੇ ਨਹੀਂ, ਉਹ ਠੀਕ ਨਹੀਂ ਆ, ਖਤਰਾ ਜਿਹੜਾ ਬਹੁਤ ਆ। ਸੋਲਰ ਘਰਾਂ ਦੇ ਉੱਤੇ ਜਿਹੜੇ ਉਹ ਲਵਾ ਰਹੇ ਆ, ਹੁਣ ਉਹਦਾ ਪ੍ਰਾਈਸ ਵੀ ਇਹਨਾਂ ਨੇ ਜਿਹੜਾ ਉਹ ਘਟਾ ਦੇਣਾ। ਲੋਕਾਂ ਨੂੰ ਹੁਣ ਪਤਾ ਲੱਗ ਨਹੀਂ ਰਿਹਾ, ਇਨਸੈਂਟਿਵ ਜਿਹਾ ਕੋਈ ਬਹੁਤਾ ਦਿਖ ਨਹੀਂ ਰਿਹਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾਣ ਦੇ ਲਈ। ਆਲਦੋ ਟ੍ਰਾਂਜੀਸ਼ਨ ਹੁੰਦੀ ਤਾਂ ਜਿਹੜੀ ਉਹ ਔਖੀ ਆ, ਪਰ ਜਿੰਨੀ ਇਹ ਡਿਮਾਂਡ ਆ, ਜਿੰਨਾ ਇਹ ਸਾਰਾ ਕੁਛ ਆ, ਉਸ ਨੂੰ ਲੈ ਕੇ ਕਾਫੀ ਲੋਕਾਂ ਦੇ ਜਿਹੜੇ ਉਹ ਸਵਾਲ ਹੋ ਸਕਦੇ ਆ ਵੀ ਕਿੱਦਾਂ ਆ। ਬਾਕੀ ਜੇ ਤੁਸੀਂ ਬੇਕਰਸਫੀਲਡ ਤੇ ਇਰਦ ਗਿਰਦ ਆ ਤੇ ਭਾਈ ਜ਼ਰੂਰ ਜਾ ਕੇ ਦੇਖ ਕੇ ਆਓ।
ਫਿਊਚਰ ਟੈਕਨੋਲੋਜੀ ਦੀ ਉੱਥੇ ਗੱਲ ਹੋ ਰਹੀ ਆ। ਫਿਊਚਰ ਦੇ ਜਿਹੜੇ ਟਰੱਕ ਆ ਉੱਥੇ ਆਏ ਆ, ਰਾਈਡ ਕਰਕੇ ਦੇਖੋ ਕਿੱਦਾਂ ਦਾ ਤੁਹਾਨੂੰ ਲੱਗਦਾ ਆ, ਵਧੀਆ ਆ, ਸੋਹਣਾ ਆ, ਅੰਦਰੋਂ ਵੈਲ ਬਿਲਟ ਹੈਗੇ ਆ ਜਾਂ ਕਿੱਦਾਂ ਨਹੀਂ ਆ। ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਹਾਨੂੰ ਦੇਖਣਾ ਜਿਹੜਾ ਉਹ ਚਾਹੀਦਾ ਆ। ਤੇ ਬਾਕੀ ਜਿਹੜੇ ਤੁਹਾਡੇ ਸਵਾਲ ਹੋਣਗੇ ਉਸ ਦੇ ਵਿੱਚ ਉਹ ਤੁਸੀਂ ਜ਼ਰੂਰ ਉਹਨਾਂ ਨੂੰ ਕਰ ਸਕਦੇ ਆ। ਤੇ ਬਾਕੀ ਜੇ ਤੁਹਾਡਾ ਕੋਈ ਟਰੱਕਿੰਗ ਨੂੰ ਲੈ ਕੇ ਸਵਾਲ ਆ, ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ, ਕੋਈ ਆਪਣੇ ਵਿਚਾਰ ਇਸ ਮਾਮਲੇ ਦੇ ਉੱਤੇ ਸਾਂਝੇ ਕਰਨਾ ਚਾਹੁੰਦੇ ਆ, ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਆ। ਰਮਨ ਜੀ, ਉਤਸ਼ਾਹ ਜਿਹੜਾ ਕਿੱਦਾਂ ਹੈ, ਕੀ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਨੂੰ ਇਹ ਜਿਹੜੀ ਟੈਕਨੋਲੋਜੀ ਦੇ ਵਿੱਚ ਜ਼ਿਆਦਾ ਉਤਸ਼ਾਹ ਆ, ਜਾਂ ਓਨਰ ਓਪਰੇਟਰ ਆ, ਜਾਂ ਓਵਰਆਲ ਟਰੱਕਿੰਗ ਇੰਡਸਟਰੀ ਦੇ ਵਿੱਚ ਟਰੱਕਿੰਗ ਜਿਹੜੇ ਐਕਚੁਅਲ 'ਚ ਜਿਹੜੀ ਟਰੱਕਿੰਗ ਕਰ ਰਹੇ ਆ ਉਹਨਾਂ 'ਚ ਇਸ ਟੈਕਨੋਲੋਜੀ ਨੂੰ ਲੈ ਕੇ ਕਿੰਨਾ ਕੁ ਉਤਸ਼ਾਹ ਤੁਹਾਨੂੰ ਨਜ਼ਰ ਆ ਰਿਹਾ? ਦੇਖੋ, ਉਤਸ਼ਾਹ ਦੀ ਥਾਂ ਤੇ ਮੈਂ ਕਹੂੰਗਾ ਵੀ ਥੋੜਾ ਸਕੇਅਰਡ ਹੈਗਾ, ਕਿਉਂਕਿ ਅਸੀਂ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਕੈਲੀਫੋਰਨੀਆ ਦੇ ਵਿੱਚ ਆਪਾਂ 2008-10 ਤੋਂ ਸ਼ੁਰੂ ਹੋ ਗਏ ਜਦੋਂ ਦਾ ਕਾਰ ਦਾ ਕੰਮ ਸ਼ੁਰੂ ਹੋਇਆ, ਤੇ ਟਰੱਕਾਂ ਦੀਆਂ ਜਿਹੜੀਆਂ ਪ੍ਰਾਈਸਿਸ ਹੈਗੀਆਂ, ਟਰੱਕਾਂ ਦੀ ਜਿਹੜੀ ਕਾਸਟ ਹੈਗੀ ਆ ਉਹ ਵੱਧਦੀ ਤੇ ਵੱਧਦੀ ਜਾ ਰਹੀ ਆ। ਸੋ ਬੇਸਿਕਲੀ ਕੀ ਆ ਕਿ ਜੋ ਵੀ ਕੁਛ ਇਹ ਹੋ ਰਿਹਾ, ਐਡਿਡ ਕਾਸਟ ਟੂ ਦਾ ਆਪਰੇਟਰ ਹੈਗੀ ਆ, ਚਾਹੇ ਉਹ ਇੰਡੀਪੈਂਡੈਂਟ ਕੰਟਰੈਕਟਰ ਹੈਗਾ, ਚਾਹੇ ਉਹ ਫਲੀਟ ਹੈਗੀ ਆ, ਹਰ ਇੱਕ ਨੂੰ ਇਹਦੀ ਕਾਸਟ ਐਡ ਹੋਣੀ ਆ। ਔਰ ਜਿਹੜੀ ਹੁਣ ਇਲੈਕਟ੍ਰਿਕ ਦੀ ਗੱਲ ਕਰਦੇ ਆ, ਬੜੀ ਸਿਗਨੀਫਿਕੈਂਟ ਕਾਸਟ ਜਿਹੜੀ ਆ ਉਹ ਐਡ ਹੋਣੀ ਆ, ਠੀਕ ਹੈ ਨਾ। ਸੋ ਮੇਰੇ ਖਿਆਲ ਦੇ ਵਿੱਚ ਚਾਹੇ ਉਹ ਫਲੀਟ ਆ, ਚਾਹੇ ਓਨਰ ਆਪਰੇਟਰ ਦੀ ਚਲੋ ਅਜੇ ਆਪਾਂ ਗੱਲ ਨਹੀਂ ਕਰਦੇ, ਪਰ ਜਿਹੜੀ ਫਲੀਟ ਹੈਗੀ ਆ ਉਹ ਡੈਫੀਨੇਟਲੀ ਥੋੜੀ ਜਿਹੀ ਸਕੇਅਰ 'ਚ ਹੈਗੀ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਬਿਜ਼ਨਸ ਕਰਨ ਦਾ ਮਤਲਬ ਹੈਗਾ ਕਿ ਜਿੱਦਾਂ ਅਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਵੀ ਕਾਰ ਦੇ ਕਰਕੇ ਅਸੀਂ ਕਿੰਨਾ ਟਰੱਕ ਜਿਹੜਾ ਆ ਮਹਿੰਗਾ ਹੋਇਆ, ਔਰ ਟਰੱਕ ਮਹਿੰਗਾ ਹੋਣ ਤੋਂ ਬਾਅਦ ਉਹਦੀ ਆਪਰੇਸ਼ਨ ਕਾਸਟ ਕਿੰਨੀ ਵਧੀ ਹੈਗੀ ਆ, ਆਪਰੇਸ਼ਨ ਕਾਸਟ ਦੇ ਨਾਲ ਨਾਲ ਉਹਦੇ ਜਿਹੜੇ ਡਾਊਨ ਟਾਈਮ ਹੈਗਾ ਉਹ ਕਿੰਨਾ ਹੋਇਆ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਫਲੀਟ ਦਾ ਬਹੁਤ ਵੱਡਾ ਕੰਸਰਨ ਹੈਗਾ। ਅਜੇ ਤੱਕ ਜਿਹੜੀ ਫਲੀਟ ਹੈਗੀ ਆ ਉਹ ਕਹਿ ਲਓ ਵੀ ਜਿਹੜੇ ਟਰੱਕ ਆਏ ਹੈਗੇ ਉਹਨਾਂ ਨਾਲ ਮਸਾਂ ਹੀ ਅਜੇ ਜਿੱਦਾਂ ਕਿ ਉਹ ਜੇ ਈਜ਼ ਹੋਣ ਲੱਗੇ ਸੀਗੇ, ਤੇ ਹੁਣ ਜਿਹੜਾ ਆ ਸਾਰਾ ਤਾਮ-ਝਾਮ ਸ਼ੁਰੂ ਹੋ ਜਾਣਾ ਆ। ਸੋ ਇਹਦੇ ਨਾਲ ਮੇਰੇ ਖਿਆਲ ਨਹੀਂ ਕੋਈ ਵੀ ਐਕਸਾਈਟਮੈਂਟ ਠੀਕ ਹੈ ਹੈਗੀ ਆ, ਥੋੜੇ ਆਪਣੇ ਜਿਹੜੇ ਫਲੀਟਸ ਹੈਗੀਆਂ ਐਕਸਾਈਟਮੈਂਟ ਦਿਖਾਉਂਦੇ ਹੈਗੇ ਵੀ ਚਲੋ ਚੰਗੀ ਗੱਲ ਆ, ਚੰਗੇ ਪਾਸੇ ਨੂੰ ਵਧਣ ਦੀ ਗੱਲ ਆ। ਪਰ ਡੈਫੀਨੇਟਲੀ ਜਿੱਦਾਂ ਸਾਡਾ ਮੌਸਮ ਠੰਡਾ ਹੈਗਾ ਉਦਾਂ ਹੀ ਇੱਥੇ ਮਾਹੌਲ ਜਿਹਾ ਵੀ ਕੁਛ ਠੰਡਾ ਹੈਗਾ, ਉਨਾ ਗਰਮ ਨਹੀਂ ਹੋਇਆ, ਪਰ ਡੈਫੀਨੇਟਲੀ ਜਿੱਦਾਂ ਜਿੱਦਾਂ ਦਿਨ ਚੜ੍ਹਦਾ ਆ ਉਹਦੇ ਹਿਸਾਬ ਦੇ ਨਾਲ ਮੇਰੇ ਖਿਆਲ ਮਾਹੌਲ ਸ਼ਾਇਦ ਹੋ ਸਕਦਾ ਗਰਮ ਹੋ ਸਕੇ। ਤੇ ਇਹ ਰਮਨ ਜੀ, ਕੀ ਆਪਾਂ ਫਿਰ ਇਹ ਦੇਖਦੇ ਹਾਂ ਵੀ ਕਿਉਂਕਿ ਜੇ ਇਨਫਰਾਸਟ੍ਰਕਚਰ ਇਕੱਲਾ ਕੈਲੀਫੋਰਨੀਆ ਤਿਆਰ ਕਰ ਰਿਹਾ ਜਾਂ ਇੱਕ ਅੱਧਾ ਹੋਰ ਸੂਬਾ ਤਿਆਰ ਕਰ ਰਿਹਾ,